ਸਾਊਥ ਵੈਸਟ ਦੇ ਵਿੱਚ ਬਹੁਤ ਖਤਰਨਾਕ ਫਲੱਡ ਆਏ ਹੋਏ ਹੈਗੇ ਆ। ਈਵਨ ਦੋ ਜੋ ਸਾਇੰਟਿਸਟ ਆ ਉਹ ਕਹਿ ਰਹੇ ਆ ਵੀ ਇੰਨਾ ਜ਼ਿਆਦਾ ਫਲੱਡ ਆਇਆ ਆ, ਇਹਦਾ ਮਤਲਬ ਇਹ ਨਹੀਂ ਵੀ ਜੋ ਸੋਕਾ ਆ ਉਹ ਮੁੱਕ ਜਾਊਗਾ। ਫਲੈਸ਼ ਫਲੱਡ ਅਮਰੀਕਨ ਸਾਊਥ ਵੈਸਟ ਨੂੰ ਬਹੁਤ ਬੁਰੀ ਤਰ੍ਹਾਂ ਪਿਛਲੇ ਦਿਨਾਂ ਤੋਂ ਹਿੱਟ ਕਰ ਰਹੇ ਹੈਗੇ ਆ। ਕੋਲੋਰਾਡੋ ਦੇ ਵਿੱਚ, ਟੈਕਸਸ ਦੇ ਵਿੱਚ ਬਹੁਤ ਜ਼ਿਆਦਾ ਕਾਰਾਂ ਜੋ ਆ ਪਾਣੀ ਦੇ ਵਿੱਚ ਡੁੱਬ ਗਈਆਂ। ਨਿਊ ਮੈਕਸੀਕੋ ਦੇ ਵਿੱਚ ਟੂਰਿਸਟ ਟਰੈਪ ਹੋ ਗਏ ਇੱਕ ਕੇਵ ਦੇ ਵਿੱਚ। ਇੱਕ ਯੰਗ ਵੂਮਨ ਜੋ ਆ ਉਹ ਜ਼ੀਓਨ ਏਰੀਏ ਦੇ ਵਿੱਚ ਹਾਈਕਿੰਗ ਕਰ ਰਹੀ ਸੀ, ਉਹ ਹਜੇ ਤੱਕ ਵੀ ਮਿਸਿੰਗ ਹੈਗੀ ਆ। ਸਮਰ ਮਾਨਸੂਨ ਕਹਿੰਦੇ ਹੁੰਦੇ ਤਾਂ ਨੈਚੁਰਲੀ ਆ ਸਾਊਥ ਵੈਸਟ ਦੇ ਵਿੱਚ, ਪਰ ਇਸ ਵਾਰੀ ਇੰਨਾ ਜ਼ਿਆਦਾ ਮੀਂਹ ਪਿਆ, ਇੰਨਾ ਐਕਸਪੈਕਟਡ ਨਹੀਂ ਸੀ। ਡਾਕਟਰ ਐਂਡਰਿਊ ਹੋਇਲ ਮੀਟੀਓਰੋਲੋਜਿਸਟ ਹੈਗੇ ਆ ਨੈਸ਼ਨਲ ਓਸ਼ੀਆਨਿਕ ਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਤੋਂ। ਉਹਨਾਂ ਨੇ ਇਹ ਕਿਹਾ ਆ ਵੀ ਇਹ ਕਲਾਈਮੇਟ ਚੇਂਜ ਕਰਕੇ, ਹਾਈਡਰੋਲੋਜਿਕ ਸਾਈਕਲ ਕਰਕੇ ਇਫੈਕਟ ਹੋਇਆ ਹੈ। ਪਰ ਇਹ ਨਾ ਸੋਚੋ ਵੀ ਜਿਹੜਾ ਸੋਕਾ ਆ ਉਹ ਖਤਮ ਹੋ ਜਾਊਗਾ। ਕਹਿੰਦੇ ਵੀ ਧਰਤੀ ਇੰਨੀ ਜ਼ਿਆਦਾ ਸੁੱਕੀ ਹੋਈ ਆ ਤੇ ਉਹ ਇੱਕਦਮ ਅਬਜ਼ੌਰਬ ਨਹੀਂ ਕਰ ਸਕਦੀ ਮੋਇਸਚਰ ਨੂੰ, ਇਸ ਕਰਕੇ ਜੋ ਫਲੱਡ ਆ ਰਹੇ ਆ ਤੇ ਪਾਣੀ ਧਰਤੀ ਦੇ ਵਿੱਚ ਨਹੀਂ ਜਾ ਰਿਹਾ ਹੈਗਾ। ਇੱਕ ਹੋਰ ਬਹੁਤ ਮਾੜੀ ਖਬਰ ਆ ਰਹੀ ਹੈ ਵੀ ਇੱਕ ਭਾਰਤੀ ਮੂਲ ਦਾ ਜੇਤਲ ਅਗਨੀਹੋਤਰੀ 29 ਸਾਲਾਂ ਦਾ ਤੂਸਾਨ ਦੇ ਵਿੱਚ ਮਿਸਿੰਗ ਆ। ਉਹ ਫਲੱਡ ਵਾਟਰਸ ਦੇ ਵਿੱਚ ਯੂਟਾ ਦਾ ਜੋ ਜ਼ੀਓਨ ਨੈਸ਼ਨਲ ਪਾਰਕ ਆ ਉਹਦੇ ਵਿੱਚ ਹੜ ਗਿਆ ਸੀ। ਹਜੇ ਤੱਕ ਵੀ ਉਸ ਦੀ ਜੋ ਬੋਡੀ ਆ ਉਹ ਨਹੀਂ ਮਿਲੀ ਹੈਗੀ। ਜੋਨਾਥਨ ਸ਼ੈਫਰ ਸਪੋਕਸਪਰਸਨ ਹੈਗੇ ਆ ਰਿਸਰਚ ਤੇ ਰੈਸਕਿਊ ਟੀਮ ਦੇ, ਸਰਚ ਤੇ ਰੈਸਕਿਊ ਟੀਮ ਦੇ। ਉਹਨਾਂ ਨੇ ਇਹ ਕਿਹਾ ਵੀ ਸਰਚ ਹਜੇ ਤੱਕ ਵੀ ਚੱਲ ਰਹੀ ਹੈਗੀ ਆ ਤੇ ਪਰ ਸਾਨੂੰ ਉਹ ਹਜੇ ਤੱਕ ਨਹੀਂ ਲੱਭਿਆ। ਅਗਨੀਹੋਤਰੀ ਹੋਰ ਕਈ ਸਾਰੇ ਜੋ ਹਾਈਕਰਸ ਆ ਉਹਨਾਂ ਦੇ ਨਾਲ ਹੜ ਗਿਆ ਸੀ, ਬਾਕੀ ਦੇ ਜੋ ਬਚ ਗਏ, ਪਰ ਇਸ ਨੂੰ ਜਿਹੜਾ ਹਜੇ ਤੱਕ ਲੱਭਿਆ ਨਹੀਂ ਜਾ ਸਕਿਆ। ਸਦਰਨ ਯੂਟਾ ਦੇ ਬਾਰਡਰ ਦੇ ਲਾਗੇ ਤੇ ਐਰੀਜ਼ੋਨਾ ਬਾਰਡਰ ਦੇ ਲਾਗੇ ਰਿਵਰ ਸਾਈਡ ਵਾਕ ਦੇ ਵਿੱਚ ਇਹ ਇੱਕ ਤਰ੍ਹਾਂ ਦੇ ਨਾਲ ਹਾਈਕਿੰਗ ਕਰ ਰਹੇ ਸੀਗੇ। ਕਹਿੰਦੇ ਪਈ ਇਸ ਏਰੀਏ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ, ਖਾਸ ਕਰਕੇ ਡੈਲਸ ਦੇ ਵਿੱਚ ਵੀ, ਜਿਹੜਾ ਪੂਰੀ ਸਮਰ ਦੇ ਵਿੱਚ ਪੈਣਾ ਚਾਹੀਦਾ ਸੀ ਉਹ ਇੱਕ ਦਿਨ ਦੇ ਵਿੱਚ ਹੀ ਇੰਨਾ ਜ਼ਿਆਦਾ ਮੀਂਹ ਪੈ ਗਿਆ, ਜਿਹਦੇ ਨਾਲ ਮੇਜਰ ਫਲੈਸ਼ ਫਲੱਡ ਆਏ ਹੈਗੇ ਆ। ਡੈਥ ਵੈਲੀ ਦੇ ਵਿੱਚ ਵੀ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਫਲੈਸ਼ ਫਲੱਡ ਆਏ ਆ। ਨਵਾਹੋ ਨੇਸ਼ਨ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ। ਸੋ ਇਹਨਾਂ ਸਾਰੇ ਏਰੀਏ 'ਚ ਰੈਡ ਇੰਡੀਅਨਸ, ਨਵਾਹੋ ਨੇਸ਼ਨ ਦੇ ਲੋਕ ਬਹੁਤ ਰਹਿੰਦੇ ਆ ਤੇ ਉਹਨਾਂ ਨੂੰ ਉੱਥੋਂ ਇਵੈਕੂਏਟ ਵੀ ਕੀਤਾ ਜਾ ਰਿਹਾ ਹੈਗਾ ਆ। ਅੱਜ ਦੀ ਡੇਟ ਦੇ ਵਿੱਚ ਵੀ ਯੂਐਸ ਡਰਾਊਟ ਮੋਨੀਟਰ ਦੇ ਮੁਤਾਬਕ 50% ਅਮਰੀਕਨਸ ਸਵੇਅਰ ਡਰਾਊਟ ਦੇ ਵਿੱਚ ਹੈਗੇ ਆ। ਬਹੁਤ ਖਤਰਨਾਕ ਸੋਕੇ ਵਾਲੇ ਏਰੀਏ ਦੇ ਵਿੱਚ ਇਸ ਟਾਈਮ ਹੈਗੇ ਆ। ਜੀ ਜੀ ਬਿਲਕੁਲ। ਸੋ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਕੋਈ ਬਹੁਤੀ ਚੰਗੀ ਨਹੀਂ ਆ। ਕਈ ਥਾਵਾਂ ਦੇ ਉੱਤੇ ਐਕਸੈਸਿਵ ਹੀਟ ਵਾਰਨਿੰਗ ਆ ਉੱਥੇ ਚੱਲ ਰਹੀ ਆ, ਕਈ ਥਾਵਾਂ ਦੇ ਉੱਤੇ ਜਿਹੜੇ ਹੜ੍ਹ ਚੱਲ ਰਹੇ ਆ। ਉਹ ਤਾਂ ਇਹ ਕੁਦਰਤੀ ਚੀਜ਼ਾਂ ਨੇ, ਆਉਂਦੀਆਂ ਰਹਿੰਦੀਆਂ ਆ, ਪਰ ਲੋੜੋਂ ਵੱਧ ਤੇ ਆਮ ਜਿਹੜੀਆਂ ਹੋ ਜਾਣੀਆਂ, ਇਹ ਇੱਕ ਚਿੰਤਾਜਨਕ ਜਿਹੜੀ ਸਥਿਤੀ ਬਣੀ ਆ। 1000 ਸਾਲਾਂ 'ਚ ਇੱਕ ਵਾਰੀ ਇੱਦਾਂ ਦੇ ਮੀਂਹ ਪੈਣ ਦੀਆਂ ਘਟਨਾਵਾਂ ਹੁੰਦੀਆਂ ਸੀਗੀਆਂ ਤੇ ਹਰਜੋਤ ਸਿੰਘ ਜੀ ਹੁਣ ਸਥਿਤੀ ਜਿਹੜੀ ਇਹ ਬਣੀ ਪਈ ਆ ਵੀ ਇਹ ਜਿਹੜੀਆਂ ਘਟਨਾਵਾਂ ਉਹਦੇ ਨਾਲੋਂ ਵੀ ਬਹੁਤ ਜ਼ਿਆਦਾ ਆਮ ਹੋ ਚੁੱਕੀਆਂ। ਇਹ 1000 ਸਾਲਾਂ 'ਚ ਇੱਕ ਵਾਰੀ ਹੋਣ ਵਾਲੀ ਘਟਨਾਵਾਂ ਪਿਛਲੇ 2 ਹਫ਼ਤਿਆਂ 'ਚ 3-4 ਵਾਰੀ ਇਹ ਜਿਹੜੇ ਤੁਸੀਂ ਗ੍ਰੇਟ ਪਲੇਨਸ ਦੀ ਗੱਲ ਕਰ ਰਹੇ ਆ, ਇਹ ਵਾਲੇ ਸਟੇਟਸ ਦੇ ਵਿੱਚ ਆ ਚੁੱਕੀ ਆ। ਸੋ ਜਿਹੜੀ ਕਲਾਈਮੇਟ ਅਨੋਮਲੀਜ਼ ਆ ਉਹ ਲਗਾਤਾਰ ਵੱਧਦੀਆਂ ਜਾ ਰਹੀਆਂ ਆ। ਸੋ ਇਹ ਕਾਫੀ ਚਿੰਤਾਜਨਕ ਸਥਿਤੀ ਬਣੀ ਆ ਤੇ ਜੇ ਸਮਾਂ ਰਹਿੰਦੇ ਹੋਏ ਨਾ ਕੁਛ ਸਮਾਂ ਤਾਂ ਹੁਣ ਇਸ ਮਾਮਲੇ ਦੇ ਵਿੱਚ ਆਪਾਂ ਬਹੁਤ ਇਸ 'ਚ ਦੇਰੀ ਕਰ ਗਏ ਆ। ਜੋ ਕੁਛ ਵੀ ਬਚਿਆ ਉਸਨੂੰ ਸਾਂਭਣ ਦੀ ਯਤਨ ਜਿਹੜੇ ਉਹ ਹੋਣੇ ਚਾਹੀਦੇ ਆ। ਇਸ ਦੇ ਵਿੱਚ ਜਿਹੜਾ ਪੋਲੀਟੀਕਲ ਡਿਵਾਈਡ ਆ ਉਹਨੂੰ ਖਤਮ ਕਰਕੇ ਜੋ ਪ੍ਰਤੱਖ ਦਿਖ ਰਿਹਾ ਆ ਉਸ ਦੇ ਹਿਸਾਬ ਦੇ ਨਾਲ ਆਪਾਂ ਨੂੰ ਅੱਗੇ ਜਿਹੜਾ ਭਵਿੱਖ ਦੇ ਜਿਹੜੇ ਫੈਸਲੇ ਆ ਉਹ ਲੈਣੇ ਚਾਹੀਦੇ ਆ। ਆਲਦੋ ਕਈ ਵਾਰੀ ਲੱਗਦਾ ਹੋਊਗਾ ਵੀ ਇਹਦੇ ਵਿੱਚ ਮਨੀ ਵੀ ਜ਼ਿਆਦਾ ਸਪੈਂਡ ਹੋ ਰਹੀ ਆ, ਇਹਦੇ ਵਿੱਚ ਇੱਦਾਂ ਵੀ ਹੋ ਰਿਹਾ ਆ, ਪਰ ਇਹ ਕੌੜੇ ਘੁੱਟ ਨਾਲ ਦੇ ਨਾਲ ਉਹ ਆਪਾਂ ਨੂੰ ਭਰਨੇ ਪੈਣੇ ਆ ਜੇ ਚਾਹੁੰਦੇ ਆ ਵੀ ਆਪਾਂ ਵੀ ਆਪਣੇ ਜੀਵਨ ਦੇ ਵਿੱਚ ਠੀਕ ਜੋ ਧਰਤੀ ਦੀ ਸਥਿਤੀ ਆ ਦੇਖੇ ਜਾਈਏ ਤੇ ਅਗਲੇ ਭਵਿੱਖ ਦੇ ਵਿੱਚ ਆਉਣ ਵਾਲੀ ਨਸਲਾਂ ਨੂੰ ਵੀ ਆਪਾਂ ਕੁਛ ਬੈਟਰ ਜਿਹੜਾ ਉਹ ਛੱਡ ਕੇ ਜਾਈਏ।